ਕੈਲੀਫੋਰਨੀਆ 'ਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 29 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਗਲੋਬਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਮਿਸ਼ੀਗਨ ਦੇ ਵਿੱਚ ਜਿਹੜੇ ਆਪਣੇ ਸਪੋਰਟਰਸ ਆ, ਜਿਹੜੀ ਰੈਲੀ ਸੀ ਉਹਨੂੰ ਜਿਹੜਾ ਐਡਰੈਸ ਕੀਤਾ ਹੈਗਾ। ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ 3 ਮਹੀਨੇ ਹੋ ਗਏ ਆਪਾਂ ਨੂੰ, 90 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ, ਤੇ ਬਹੁਤ ਸਾਰੇ ਆਪਾਂ ਟੈਰਿਫ ਲਾਏ ਆ ਲੋਕਾਂ ਤੇ, ਇੰਪੋਰਟਸ ਦੇ ਉੱਤੇ ਮੈਸਿਵ ਕੱਟਸ ਕੀਤੇ ਹੈਗੇ। ਫੈਡਰਲ ਵਰਕਫੋਰਸ ਦੇ ਵਿੱਚ ਅਨਡਾਕੂਮੈਂਟਡ ਇਮੀਗ੍ਰੈਂਟਸ ਦੀ ਡਿਪੋਰਟੇਸ਼ਨ ਲਾਰਜ ਸਕੇਲ ਦੇ ਉੱਤੇ ਚੱਲ ਰਹੀ ਹੈਗੀ ਆ। ਤੇ ਫਿਰ ਉਹਨਾਂ ਨੇ ਕਿਹਾ ਯੂ ਹੈਵ ਨਾਟ ਸੀਨ ਐਨੀਥਿੰਗ ਜੈਟ। ਇਹ ਜਿਹੜੀ ਲਾਈਨ ਉਹ ਹਮੇਸ਼ਾ ਹੀ ਕਹਿੰਦੇ ਹੁੰਦੇ ਹੈਗੇ ਆ, ਵੀ ਯੂ ਹੈਵ ਨਾਟ ਸੀਨ ਐਨੀਥਿੰਗ ਲਾਈਕ ਦੈਟ ਜੈਟ। ਸੋ 100th ਡੇ ਇਨ ਆਫਿਸ ਅਚੀਵਮੈਂਟ ਜਿਹੜੀ ਸਪੀਚ ਸੀਗੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ, ਉਹਦੇ ਵਿੱਚ ਇੱਕ ਵਾਰੀ ਫੇਰ ਉਹਨਾਂ ਨੇ ਗ੍ਰੀਨਲੈਂਡ ਨੂੰ ਕਿਹਾ ਵੀ ਗ੍ਰੀਨਲੈਂਡ ਆਪਾਂ ਲਵਾਂਗੇ, ਪਰ ਅੱਜ ਉਹ ਕੈਨੇਡਾ ਦੇ ਬਾਬਤ ਨਹੀਂ ਬੋਲੇ ਹੈਗੇ ਆਪਣੇ ਭਾਸ਼ਣ ਦੇ ਵਿੱਚ। ਸੋ ਕਹਿੰਦੇ ਪਈ ਟਰੰਪ ਹੋਣਾ ਦੇ ਬਹੁਤ ਸਾਰੇ ਲੋਕਾਂ ਨੇ ਟੋਪੀਆਂ ਵੀ ਪਾਈਆਂ ਸੀਆਂ, ਟਰੰਪ 2028, ਵੀ ਹੋ ਸਕਦਾ 28 ਦੇ ਵਿੱਚ ਜਿਹੜੇ ਟਰੰਪ ਹੋਣੀ ਫਿਰ ਇਲੈਕਸ਼ਨ ਲੜਨ। ਕਈਆਂ ਨੇ ਗਲਫ ਆਫ ਅਮਰੀਕਾ ਦੀਆਂ ਜਿਹੜੀਆਂ ਸ਼ਰਟਸ ਆ ਉਹ ਪਾਈਆਂ ਹੋਈਆਂ ਸੀਗੀਆਂ। ਤੇ ਗਵਰਨਰ ਗ੍ਰੈਚਨ ਵਿਟਮਰ, ਉਹਨਾਂ ਦਾ ਟਰੰਪ ਉਹਨਾਂ ਨੇ ਧੰਨਵਾਦ ਕੀਤਾ ਹੈਗਾ ਆ। ਤੇ ਉਹ ਕਹਿੰਦੇ ਵੀ ਚਾਹੇ ਉਹ ਡੈਮੋਕ੍ਰੇਟ ਵੀ ਹੈਗੀ ਆ, ਪਰ ਉਹਨਾਂ ਨੇ ਵਧੀਆ ਜੌਬ ਜਿਹੜੀ ਆ ਕੀਤੀ ਹੈਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਤਾਂ ਜਿਵੇਂ ਆਪਾਂ ਜਾਣਦੇ ਹਾਂ ਵੀ ਅਮਰੀਕਾ ਦੇ ਵਿੱਚ ਰੀਅਲ ID ਲਾਗੂ ਹੋਣ ਦੇ ਲਈ ਕੁਛ ਹੀ ਦਿਨ ਬਾਕੀ ਆ। 7 ਮਈ ਤੋਂ ਇਹ ਜਿਹੜਾ ਰੂਲ ਆ ਇਫੈਕਟ ਦੇ ਵਿੱਚ ਆਊਗਾ। US ਦੇ ਏਅਰਪੋਰਟਸ ਦੇ ਵਿੱਚ ਕਹਿੰਦੇ ਵੀ ਜੇ ਹੁਣ ਤੁਹਾਡੇ ਕੋਲ ਰੀਅਲ ID ਨਹੀਂ ਹੈ ਤਾਂ ਉਹਦੀ ਥਾਂ ਤੇ ਐਟਲੀਸਟ ਤੁਹਾਨੂੰ ਜਿਹੜਾ ਪਾਸਪੋਰਟ ਆ ਉਹ ਰੱਖਣਾ ਪਵੇਗਾ, ਜੇ ਤੁਸੀਂ ਡੋਮੈਸਟਿਕਲੀ ਵੀ ਟਰੈਵਲ ਕਰਨਾ ਚਾਹੁੰਦੇ ਆ। ਜੇ ਰੀਅਲ ID ਹੈ ਤਾਂ ਫਿਰ ਤੁਹਾਨੂੰ ਪਾਸਪੋਰਟ ਰੱਖਣ ਦੀ ਜ਼ਰੂਰਤ ਨਹੀਂ ਆ। ਕੈਲੀਫੋਰਨੀਆ ਦੇ DMV ਨੇ ਕਈ ਲੋਕਾਂ ਨੂੰ ਐਡਵਾਈਜ਼ ਜਿਹੜੇ ਉਹ ਕਰ ਰਹੇ ਆ, ਕਹਿੰਦੇ ਵੀ ਕਿਉਂਕਿ ਹੁਣ ਲਾਈਨਾਂ ਬਹੁਤ ਜ਼ਿਆਦਾ ਲੰਬੀਆਂ ਲੱਗਣ ਲੱਗ ਗਈਆਂ। ਕਹਿੰਦੇ ਵੀ ਜੇ ਤੁਹਾਡੇ ਕੋਲ ਵੈਲਿਡ ਪਾਸਪੋਰਟ ਹੈਗਾ ਆ ਤੇ ਭਾਈ ਤੁਸੀਂ ਥੋੜੀ ਦੇਰੀ ਦੇ ਨਾਲ ਰੀਅਲ ID ਜਿਹੜੀ ਉਹ ਬਣਵਾ ਲਓ। ਅਸੀਂ ਉਹਨਾਂ ਨੂੰ ਤਰਜੀਹ ਦੇ ਰਹੇ ਹਾਂ ਜਿਨ੍ਹਾਂ ਦੇ ਕੋਲ ਕੋਈ ਵੀ ਪਾਸਪੋਰਟ ਨਹੀਂ ਹੈਗਾ। ਤੇ ਜੇ ਤੁਹਾਡੇ ਕੋਲ ਕੁਝ ਵੀ ਨਹੀਂ ਆ, ਪਾਸਪੋਰਟ ਵੀ ਨਹੀਂ ਆ ਤੇ ID ਵੀ ਨਹੀਂ ਬਣੀ, ਤਾਂ ਆਪਣੇ ਜਿਹੜੇ ਟਰੈਵਲ ਦੇ ਪਲਾਨਸ ਆ ਉਹਨਾਂ ਨੂੰ ਪੋਸਟਪੋਨ ਕਰ ਲਓ, ਕਿਉਂਕਿ ਫਿਰ ਰੀਅਲ ID ਨਾ ਹੋਣ ਕਰਕੇ, ਪਾਸਪੋਰਟ ਨਾ ਹੋਣ ਕਰਕੇ ਤੁਹਾਡੇ ਲਈ ਡੋਮੈਸਟਿਕ ਟਰੈਵਲ ਦੇ ਵਿੱਚ ਅੜਿੱਕਾ ਪੈ ਸਕਦਾ ਆ। ਸੋ ਪਿਛਲੇ ਕਈ ਸਾਲਾਂ ਦੇ ਵਿੱਚ ਕਈ ਵਾਰ ਇਸ ਜਿਹੜੀ ਡੈਡਲਾਈਨ ਨੂੰ ਐਕਸਟੈਂਡ ਕੀਤਾ ਗਿਆ ਆ, ਤੇ ਹੁਣ ਇਹ ਕਹਿ ਰਹੇ ਆ ਵੀ ਇਹ ਹੁਣ ਲਾਸਟ ਟਾਈਮ ਹੈਗਾ ਆ। ਇਸ ਤੋਂ ਬਾਅਦ ਦੇ ਵਿੱਚ ਹੋਰ ਐਕਸਟੈਂਸ਼ਨ ਜਿਹੜੀ ਉਹ ਨਹੀਂ ਦਿੱਤੀ ਜਾਊਗੀ। ਜਿਹੜੇ ਰਹਿ ਗਏ ਆ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਆਪਣੀ ਰੀਅਲ IDs ਜਿਹੜੀਆਂ ਉਹ ਬਣਵਾਉਣੀਆਂ ਪੈਣਗੀਆਂ। ਫੈਡਰਲ ਥਾਵਾਂ ਦੇ ਉੱਤੇ ਜਿਹੜੇ ਕਾਂਗਰਸ ਨੇ ਇਹ ਇੱਕ ਕਾਨੂੰਨ ਕਈ ਸਾਲ ਪਹਿਲਾਂ ਜਿਹੜਾ ਅਪਰੂਵ ਕੀਤਾ ਸੀਗਾ, ਵਿਸ਼ੇਸ਼ ਤੌਰ ਦੇ ਉੱਤੇ 9/11 ਤੋਂ ਬਾਅਦ ਦੇ ਵਿੱਚ, ਵੀ ਜਿਹੜਾ ਵੀ ਕੋਈ ਪਾਸਪੋਰਟ ਜਿਹੜਾ ਡੋਮੈਸਟਿਕਲੀ ਟਰੈਵਲ ਕਰ ਰਿਹਾ ਆ ਉਹਦੇ ਕੋਲ ਜਿਹੜਾ ਇੱਦਾਂ ਦੀ ID ਜਿਹੜੀ ਹੋਵੇ ਜਿਹਦੇ ਨਾਲ ਈਜ਼ੀਲੀ ਆਪਾਂ ਦੇਖ ਸਕਦੇ ਹਾਂ ਵੀ ਉਸਦਾ ਇਮੀਗ੍ਰੇਸ਼ਨ ਸਟੇਟਸ ਵੀ ਨਾਲ ਕੀ ਆ। ਸੋ ਰੀਅਲ ID ਦੇ ਵਿੱਚ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਦੇ ਬਾਰੇ ਵੀ ਪਤਾ ਜਿਹੜਾ ਉਹ ਲੱਗ ਜਾਂਦਾ ਆ। ਕਈ DMVs ਦੇ ਵੀਕਐਂਡ ਦੇ ਉੱਤੇ ਵੀ ਟਾਈਮ ਐਕਸਟੈਂਡ ਕੀਤੇ ਗਏ ਆ ਜੇ ਤੁਸੀਂ ਰੀਅਲ ID ਬਣਵਾਉਣਾ ਚਾਹੁੰਦੇ ਹੈਗੇ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਆਪਣੀ ਜਿਹੜੀ ਰੀਅਲ ID ਆ
ਉਹ ਉਸ ਨੂੰ ਜਿਹੜਾ ਉਹ ਆਈਦਰ ਐਟਲੀਸਟ ਅਪਲਾਈ ਕਰ ਦਿਓ ਜਾਂ ਅਪੁਆਇੰਟਮੈਂਟ ਜਿਹੜੀ ਉਹ ਬਣਵਾ ਲਓ। ਤੇ ਜੇ ਆਉਂਦੇ ਦਿਨਾਂ ਦੇ ਵਿੱਚ 7 ਮਈ ਤੋਂ ਬਾਅਦ ਦੇ ਵਿੱਚ ਤੁਹਾਡਾ ਟਰੈਵਲ ਆ ਤਾਂ ਮੇਕ ਸ਼ੋਰ ਕਰੋ ਵੀ ਟਰੈਵਲ ਕਰਨ ਲੱਗਿਆ, ਡੋਮੈਸਟਿਕ ਟਰੈਵਲ ਕਰਨ ਲੱਗਿਆ 에ਅਰਪਲੇਨਸ ਦੇ ਜ਼ਰੀਏ ਆਪਣਾ ਪਾਸਪੋਰਟ ਨਾਲ ਰੱਖੋ ਜੇ ਤੁਹਾਡੇ ਕੋਲ ਰੀਅਲ ਆਈਡੀ ਨਹੀਂ ਹੈਗੀ। ਅੱਜ ਸਵੇਰੇ ਇੰਟਰਸਟੇਟ 5 ਜੋ ਟਕੋਮਾ ਦੇ ਵਿੱਚ ਆ, ਉੱਥੇ ਇੱਕ ਬਹੁਤ ਹੀ ਖਤਰਨਾਕ ਸੈਮੀ ਟਰੱਕ ਦਾ ਐਕਸੀਡੈਂਟ ਹੋਇਆ, ਜੋ ਟਰੱਕ ਉੱਥੇ ਰੋਲ ਓਵਰ ਕਰ ਗਿਆ ਤੇ ਡਰਾਈਵਰ ਦੀ ਵਿੱਚ ਹੀ ਮੌਤ ਹੋ ਗਈ ਤੇ ਡਰਾਈਵਰ ਦਾ ਨਾਮ ਹਜੇ ਤੱਕ ਦੱਸਿਆ ਨਹੀਂ ਗਿਆ। ਐਕਸੀਡੈਂਟ ਹੋਣ ਦੇ ਨਾਲ ਅੱਗ ਲੱਗ ਗਈ ਤੇ ਜਿਹਦੇ ਕਰਕੇ ਹਾਈਵੇ 5 ਨੂੰ ਦੋਨਾਂ ਸਾਈਡ ਤੋਂ ਲਗਭਗ 8 ਘੰਟੇ ਜਿਹੜਾ ਬੰਦ ਰੱਖਿਆ। ਤੁਹਾਨੂੰ ਪਤਾ ਹੀ ਆ ਵੀ ਜਿਹੜਾ ਹਾਈਵੇ 5 ਆ ਉਹ ਇੱਧਰੋਂ ਕੈਲੀਫੋਰਨੀਆ ਤੋਂ ਲੈ ਕੇ ਜੋ ਕੈਨੇਡਾ ਦੇ ਵਿੱਚ ਜਾਂਦਾ ਹੈਗਾ ਸਿਆਟਲ ਦੇ ਵਿੱਚ ਦੀ, ਤੇ ਬਹੁਤ ਜ਼ਿਆਦਾ ਜਿਹੜਾ I-5 ਦੇ ਉੱਤੇ ਟ੍ਰੈਫਿਕ ਹੁੰਦਾ ਹੈ, ਖਾਸ ਕਰਕੇ ਜਿਹੜਾ ਟਰੱਕਰਸ ਨੂੰ ਲੈ ਕੇ। ਵਾਸ਼ਿੰਗਟਨ ਸਟੇਟ ਪੈਟਰੋਲ ਟਰੂਪਰ ਜੌਨ ਡਟੀਲੋ ਉਹਨਾਂ ਨੇ ਇਹ ਕਿਹਾ ਆ ਵੀ ਜਦੋਂ ਟਰੱਕ ਨੂੰ ਅੱਗ ਲੱਗੀ ਉਹਦੇ ਵਿੱਚੋਂ ਅਸੀਂ ਜਿਹੜਾ ਡਰਾਈਵਰ ਆ ਉਸ ਨੂੰ ਨਹੀਂ ਕੱਢ ਸਕੇ ਤੇ ਉਹ ਡਰਾਈਵਰ ਦੀ ਉਸ ਦੇ ਵਿੱਚ ਹੀ ਜਿਹੜੀ ਆ ਸੜ ਕੇ ਮੌਤ ਹੋ ਗਈ ਹੈਗੀ ਆ। ਸੋ ਤੇ ਇਸ ਤੋਂ ਬਿਨਾ I-5 ਜੋ ਆ 84 ਸਟਰੀਟ ਸਾਊਥ ਉੱਥੇ ਬਹੁਤ ਲੰਮਾ ਸਮਾਂ ਬੰਦ ਰਿਹਾ। 8 ਘੰਟੇ ਬੰਦ ਰਹਿਣ ਤੋਂ ਬਾਅਦ ਫਿਰ ਜਿਹੜਾ ਟ੍ਰੈਫਿਕ ਆ ਉਸ ਨੂੰ ਖੋਲਿਆ ਗਿਆ। ਜੀ, ਕੈਲੀਫੋਰਨੀਆ ਤੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਅਜਿਹੇ ਸ਼ਹਿਰ ਬਣ ਗਏ ਆ ਜਿੱਥੇ ਘਰ ਲੈਣਾ ਲੋਕਾਂ ਦੇ ਲਈ ਨਾਮੁਮਕਿਨ ਵਰਗਾ ਮਾਹੌਲ ਬਣਿਆ ਹੋਇਆ ਆ। 230 US ਦੇ ਸ਼ਹਿਰਾਂ ਦੇ ਵਿੱਚੋਂ 113 ਅਜਿਹੇ ਸ਼ਹਿਰ ਕੈਲੀਫੋਰਨੀਆ 'ਚ ਆ ਜਿੱਥੇ ਕਹਿੰਦੇ ਵੀ ਸਟਾਰਟਰ ਹੋਮ ਉਹ $1 ਮਿਲੀਅਨ ਦੀ ਲਾਗਤ ਦਾ ਆ ਰਿਹਾ ਹੈਗਾ ਆ। ਜ਼ਿਲੋ ਜਿਹੜੀ ਵੈਬਸਾਈਟ ਆ ਉਹਨਾਂ ਨੇ ਐਨਾਲਿਸਿਸ ਕਰਕੇ ਜਿਹੜਾ ਉਹ ਦੱਸਿਆ ਵੀ ਇੱਕ ਟਿਪੀਕਲ ਸਟਾਰਟਰ ਹੋਮ ਐਟਲੀਸਟ 233 ਸ਼ਹਿਰ ਜਿਹੜੇ US ਦੇ ਵਿੱਚ ਆ ਉਹਨਾਂ ਵਿੱਚ ਘੱਟੋ ਘੱਟ ਕੀਮਤ $10 ਲੱਖ ਜਾਂ ਕਹਿ ਲਓ ਵੀ $1 ਮਿਲੀਅਨ ਦੀ ਜਿਹੜੀ ਬਣੀ ਪਈ ਹੈਗੀ ਆ। ਸੋ ਹੁਣ ਤੁਸੀਂ ਇਹ ਹਿਸਾਬ ਲਾ ਲਓ ਹਰਜੋਤ ਸਿੰਘ ਜੀ, ਉਹ 233 ਦੇ ਵਿੱਚ 113 ਸ਼ਹਿਰ ਕੈਲੀਫੋਰਨੀਆ ਦੇ ਵਿੱਚ ਦੱਸੇ ਜਾਂਦੇ ਆ। ਅਮਰੀਕਾ ਦੇ ਵਿੱਚ ਆ ਕੇ ਇੱਕ ਅਮਰੀਕਨ ਡ੍ਰੀਮ ਹੁੰਦਾ ਆ ਹਰ ਇੱਕ ਇਨਸਾਨ ਦਾ, ਹਰ ਇੱਕ ਪਰਿਵਾਰ ਦਾ, ਵੀ ਸਿਰ ਦੇ ਉੱਤੇ ਛੱਤ ਹੋਵੇ, ਆਪਣਾ ਇਹ ਘਰ ਹੋਵੇ। ਕਿਸੇ ਟਾਈਮ ਦੇ ਉੱਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੋਕ ਜਿੱਥੇ ਆ ਕੇ ਵੱਸਦੇ ਆ ਉਹਨਾਂ ਨੂੰ ਮੌਕਾ ਮਿਲਦਾ ਹੈ ਕਿਤੇ ਉਹ ਵੀ ਸਮੇਂ ਰਹੇ ਆ ਹਰਜੋਤ ਸਿੰਘ ਜੀ ਜਦੋਂ 1.5 ਲੱਖ ਦੇ, 2 ਲੱਖ ਦੇ, 3 ਲੱਖ ਦੇ ਵੀ ਘਰ ਸੀਗੇ, ਤਾਂ ਹੁਣ ਉਹਨਾਂ ਹੀ ਸ਼ਹਿਰਾਂ ਦੇ ਵਿੱਚ ਉਸ ਘਰਾਂ ਦੀਆਂ ਕੀਮਤਾਂ ਜਿਹੜੀਆਂ ਆ 4-4, 5-5 ਲੱਖ ਨੂੰ ਜਿਹੜੀਆਂ ਉਹ ਪਾਰ ਕਰ ਗਈਆਂ। ਪਰ ਇਹ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ $1 ਮਿਲੀਅਨ ਤੇ ਉੱਤੇ ਜਿਹੜੇ ਸਟਾਰਟਰ ਹੋਮ ਆ ਉਹ ਆਉਣੇ ਸ਼ੁਰੂ ਹੋ ਚੁੱਕੇ ਆ। ਸੋ ਕੈਲੀਫੋਰਨੀਆ ਦੀਆਂ 113 ਸ਼ਹਿਰ, ਨਿਊਯਾਰਕ ਸੂਬੇ ਦੇ 32 ਸ਼ਹਿਰ, ਨਿਊ ਜਰਸੀ ਦੇ ਵਿੱਚ 20, ਫਲੋਰੀਡਾ ਦੇ ਵਿੱਚ 11, ਮੈਸਾਚਿਊਸਟ ਦੇ ਵਿੱਚ 11, ਵਾਸ਼ਿੰਗਟਨ ਦੇ ਵਿੱਚ 8, ਟੈਕਸਸ 'ਚ 7, ਕਨੈਟੀਕਟ 'ਚ 4, ਹਵਾਈ 'ਚ 4 ਤੇ ਮੈਰੀਲੈਂਡ 'ਚ 4। ਇਹ ਜਿਹੜੇ ਵੱਖ-ਵੱਖ ਸ਼ਹਿਰ ਨੇ ਪੂਰੇ ਮੁਲਕ ਦੇ ਵਿੱਚ ਜਿੱਥੇ $1 ਮਿਲੀਅਨ ਤੋਂ ਵੱਧ ਦੀ ਕੀਮਤ ਦੇ ਜਿਹੜੇ ਸਟਾਰਟਰ ਹੋਮ ਆ ਉਹ ਸ਼ੁਰੂ ਹੋ ਰਹੇ ਆ। ਤੇ ਹੋਮ ਬਾਇੰਗ ਇੱਕ ਬਹੁਤ ਹੀ ਇਹਨਾਂ ਇਲਾਕਿਆਂ ਦੇ ਵਿੱਚ ਇੱਕ ਕਹਿ ਸਕਦੇ ਆ ਵੀ ਇੱਕ ਮੁਸ਼ਕਲ ਐਕਸਪੀਰੀਅੰਸ ਜਿਹੜਾ ਆ ਉਹ ਲੋਕਾਂ ਦੇ ਲਈ ਬਣਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਓਵਰਆਲ ਜੇ ਦੇਖਿਆ ਜਾਵੇ ਤਾਂ ਹੋਰ ਬਹੁਤ ਸਾਰੇ ਲਾਈਕ ਹਜ਼ਾਰਾਂ ਹੀ ਹੋਰ ਸ਼ਹਿਰ ਨੇ ਜਿੱਥੇ ਸਸਤੇ ਨੇ, ਪਰ ਕਹਿੰਦੇ ਵੀ ਅਫੋਰਡੇਬਿਲਟੀ ਲੋਕਾਂ ਦੇ ਲਈ ਇੱਕ ਵੱਡੀ ਜਿਹੜੀ ਚੁਣੌਤੀ ਆ ਉਹ ਹੁਣ ਬਣ ਰਹੀ ਆ। ਆਈਸ ਵਾਲੇ ਇੱਕ ਬੰਦੇ ਨੂੰ ਲੱਭ ਰਹੇ ਸੀ, ਕਹਿੰਦੇ ਵੀ ਉਹ ਜਦੋਂ ਇੱਕ ਕਾਰ ਸਟਾਪ ਕੀਤੀ ਤੇ ਉਹ ਕਾਰ ਦੇ ਵਿੱਚੋਂ ਭੱਜ ਗਿਆ ਤੇ ਲਾਗੇ ਕਿਸੇ ਘਰ ਦੇ ਪਿੱਛੋਂ ਜੰਪ ਕਰਕੇ ਦਰਖਤਾਂ ਦੇ ਵਿੱਚ ਲੁਕ ਗਿਆ। ਰਾਹੁਲ ਈਕਲ ਨਾਮ ਦਾ 29 ਸਾਲਾਂ ਦਾ ਇਹ ਜਿਹੜਾ ਬੰਦਾ ਆ, ਲਗਭਗ ਕਹਿੰਦੇ 8 ਘੰਟੇ ਇੱਕ ਟਰੀ ਦੇ ਉੱਤੇ ਚੜ ਕੇ ਲੁਕਿਆ ਰਿਹਾ। ਇਹ ਵੈਸਟ ਸਾਈਡ ਆਫ ਸੈਨ ਐਂਟੋਨੀਓ ਜੋ ਸਾਊਥ ਨੈਵੀਡਰਟ ਤੇ ਹੈਜ਼ਲ ਸਟਰੀਟ ਆ ਉਹਦੇ ਲਾਗੇ ਘਟਨਾ ਵਾਪਰੀ। ਸੋ 6 ਤੋਂ 8 ਘੰਟਿਆਂ ਤੋਂ ਬਾਅਦ ਆਈਸ ਵਾਲੇ ਜਿਹੜੇ ਆ ਇਸ ਗੋਟਾਮਾਲਾ ਦੇ ਨੈਸ਼ਨਲ ਨੂੰ, ਜਿਹਦੇ ਉੱਤੇ ਫੈਡਰਲ ਕ੍ਰਿਮੀਨਲ ਚਾਰजेस ਲੱਗੇ ਹੋਏ ਆ ਫॉर ਇਲੀਗਲ ਰੀ-ਐਂਟਰੀ ਆਫਟਰ ਡਿਪੋਰਟੇਸ਼ਨ, ਤੇ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਸੀ। ਤੇ ਇਹ ਘਟਨਾ ਮਾਰਚ 2013 ਚ ਪਹਿਲਾਂ ਉਹਨੂੰ ਅਰੈਸਟ ਕੀਤਾ, ਡਿਪੋਰਟ ਕੀਤਾ ਸੀ, ਮੁੜ ਕੇ ਫੇਰ ਜਿਹੜਾ ਉਹ ਵਾਪਸ ਆ ਗਿਆ ਤੇ ਅਪ੍ਰੈਲ 24 ਨੂੰ ਆ ਗਿਆ ਸੀ, ਥੋੜੇ ਦਿਨਾਂ ਬਾਅਦ ਹੀ। ਤੇ ਉਸ ਤੋਂ ਬਾਅਦ ਇੱਥੇ ਹੀ ਰਹਿ ਰਿਹਾ ਸੀ। ਇੱਕ ਵੀਡੀਓ ਵਾਲੇ ਨੇ ਜੋ KSAT ਚੈਨਲ ਦਾ ਫੋਟੋ ਜਰਨਲਿਸਟ ਆ, ਉਸਨੇ ਸਾਰੀ ਜਿਹੜੀ ਵੀਡੀਓ ਬਣਾਈ ਵੀ ਕਿਸ ਤਰ੍ਹਾਂ ਉਹ ਟਰੀ 'ਚ ਲੁਕਿਆ ਹੋਇਆ ਸੀ ਤੇ ਕਿਸ ਤਰ੍ਹਾਂ ਪੁਲਿਸ ਵਾਲੇ ਤੇ ਹੋਰ ਜਿਹੜੇ ਆਈਸ ਵਾਲੇ ਆ ਉਸ ਨੂੰ ਲੱਭ ਰਹੇ ਸੀ।
ਹਰਜੋਤ ਸਿੰਘ ਜੀ, ਫੈਡਰਲ ਕੋਰਟ ਨੇ ਅੱਜ ਸੀਬੀਪੀ ਜਿਹੜੀ ਕਸਟਮ ਬਾਰਡਰ ਪੈਟਰੋਲ ਹੁੰਦੇ ਆ, ਉਹਨਾਂ ਨੇ ਰਿਸਟ੍ਰਿਕਟ ਕਰ ਦਿੱਤਾ ਬਾਰਡਰ ਪੈਟਰੋਲ ਏਜੰਟਸ ਨੂੰ, ਭਾਈ ਵੀ ਬੰਦੇ ਦਾ ਭੂਰਾ ਰੰਗ ਜਾਂ ਕਾਲਾ ਰੰਗ ਦੇਖ ਕੇ ਉਹਦੇ ਕੋਲ ਮੂੰਹ ਚੱਕ ਕੇ ਨਾ ਤੁਰ ਜਾ ਕਰੋ, ਵੀ ਵਾਰੰਟਲੈਸ ਜਿਹੜੀ ਉਹਨਾਂ ਦੀ ਸਰਚ ਜਿਹੜੀ ਕਰਨੀ ਆ। ਸੋ ਕਹਿੰਦੇ ਵੀ ਇਹ ਲੋਕਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਡਿਸਕ੍ਰਿਮੀਨੇਸ਼ਨ ਇਸ ਟਾਈਮ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਆਈਸ ਵਾਲੇ ਇਹੀ ਜਿਹੜਾ ਇੱਕ ਮਾਪਦੰਡ ਦੇਖਦੇ ਹੋਏ ਬਹੁਤ ਸਾਰੇ ਲੋਕਾਂ ਦੀ ਬਗੈਰ ਕਿਸੇ ਵਾਰੰਟ ਤੋਂ ਜਿਹੜੀ ਆ ਉਹ ਸਰਚਿਸ ਜਿਹੜੀਆਂ ਆ ਉਹ ਇਮੀਗ੍ਰੇਸ਼ਨ ਸਟਾਪਸ ਜਿਹੜੇ ਕਰ ਰਹੇ ਆ। ਸੋ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ACLU ਨੇ ਲਾਸੂਟ ਫਾਈਲ ਕੀਤਾ ਸੀ ਅਲ ਸੈਂਟਰੋ ਬਾਰਡਰ ਪੈਟਰੋਲ ਜਦੋਂ ਕਰਨ ਕਾਉਂਟੀ ਦੇ ਵਿੱਚ ਗਏ ਸੀ। ਯਾਦ ਹੋਣਾ ਆ, ਰਾਸ਼ਟਰਪਤੀ ਟਰੰਪ ਉਹਨਾਂ ਦੇ ਸਹੁੰ ਚੁੱਕਣ ਤੋਂ ਪਹਿਲਾਂ 3 ਦਿਨ ਦੀ ਉਹਨਾਂ ਨੇ ਸਵੀਪ ਜਿੱਥੇ ਕੀਤੀ ਸੀ, ਮੋਸਟਲੀ ਕਾਮਿਆਂ ਦੇ ਉੱਤੇ, ਖੇਤਾਂ 'ਚ ਕੰਮ ਕਰਨ ਵਾਲੇ, ਹੋਮ ਡਿਪੂ ਪਾਰਕਿੰਗ ਲਾਟ, ਕਨਵੀਨੀਅੰਸ ਸਟੋਰ, ਉਹ ਆਰਚਰਡਸ ਦੇ ਵਿੱਚ ਜਿਹੜੀਆਂ ਉਹਨਾਂ ਨੇ ਉਸ ਦਿਨ ਜਿਹੜੀਆਂ ਉਹ ਛਾਪੇਮਾਰੀਆਂ ਕੀਤੀਆਂ ਸੀਗੀਆਂ। US ਡਿਸਟ੍ਰਿਕਟ ਜੱਜ ਜੈਨੀਫਰ ਐਲ ਥਰਸਟਨ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਜਸਟ ਤੁਸੀਂ ਉਹ ਕਿਸੇ ਦਾ ਭੂਰਾ ਰੰਗ ਦੇਖ ਕੇ ਇਹ ਨਹੀਂ ਕਹਿ ਸਕਦੇ ਗਿਵ ਮੀ ਯੋਰ ਪੇਪਰਸ, ਤੁਹਾਡੇ ਕੋਲ ਜਿਹੜਾ ਇਸ ਦੇ ਬਾਬਤ ਕੋਈ ਨਾ ਕੋਈ ਵਾਰੰਟ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਹੈ, ਜਾਂ ਤੁਹਾਡੇ ਕੋਲ ਕੋਈ ਪੱਕਾ ਜਿਹੜਾ ਉਹ ਸ਼ੱਕ ਦੀ ਕੋਈ ਬਿਨਾਂ ਜਿਹੜੀ ਉਹ ਹੋਣੀ ਚਾਹੀਦੀ ਆ। ਫ੍ਰੈਜ਼ਨੋ ਦੇ ਵਿੱਚ ਹਰਜੋਤ ਸਿੰਘ ਜੀ ਇਹ ਅੱਜ ਹੀਅਰਿੰਗ ਸੀਗੀ, ਜਿਸ ਦੇ ਵਿੱਚ ਇਹ ਹੀਅਰਿੰਗ ਸੀਗੀ ਜਿੱਥੇ ਜੱਜ ਜੈਨੀਫਰ ਥਰਸਟਨ ਆ ਉਹਨਾਂ ਨੇ CBP ਨੂੰ ਇਹ ਜਿਹੜੇ ਨਿਰਦੇਸ਼ ਦਿੱਤੇ ਆ। ਯੂਨਾਈਟਿਡ ਫਾਰਮ ਵਰਕਰਸ ਦੇ ਬਿਹਾਫ ਦੇ ਉੱਤੇ ACLU ਨੇ ਲਾਸੂਟ ਜਿਹੜਾ ਉਹ ਫਾਈਲ ਕੀਤਾ ਸੀ। ਕਹਿੰਦੇ ਵੀ ਇਹ ਜਿਹੜੇ ਸਟਾਪਸ ਕੀਤੇ ਜਾ ਰਹੇ ਆ ਇਹ 4th ਅਮੈਂਡਮੈਂਟ ਦੀ ਸ਼ਰੇਆਮ ਉਲੰਘਣਾ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ। ਜੱਜ ਨੇ ਇਹ ਦੱਸਿਆ ਆ ਵੀ ਉਹ ਡਿਸਾਈਡ ਨਹੀਂ ਕੀਤਾ, ਉਹਨਾਂ ਨੇ ਟੋਟੈਲਿਟੀ ਆਫ ਦਾ ਕੇਸ ਉਸ ਨੂੰ ਪੂਰੀ ਤਰ੍ਹਾਂ ਡਿਸਾਈਡ ਨਹੀਂ ਕੀਤਾ, ਪਰ ਅੱਜ ਉਹਨਾਂ ਨੇ ਗ੍ਰਾਂਟ ਕਰ ਦਿੱਤੀ ACLU ਦੀ ਮੋਸ਼ਨ ਵੀ ਬਾਰਡਰ ਪੈਟਰੋਲ ਏਜੰਟਸ ਕਿਸੇ ਦੇ ਸਕਿਨ ਦੇ ਕਲਰ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਇਦਾਂ ਜਿਹੜਾ ਉਹ ਨਾ ਰੋਕਣ। ਕੈਲੀਫੋਰਨੀਆ ਸਟੇਟ ਕੰਟਰੋਲਰ ਆਫਿਸ ਨੇ ਅਨਾਉਂਸ ਕੀਤਾ ਹੈ ਕਿ $2.3 ਮਿਲੀਅਨ ਦੀ ਅਨਕਲੇਮਡ ਪ੍ਰਾਪਰਟੀ 58 ਕਾਉਂਟੀਜ਼ ਜੋ ਕੈਲੀਫੋਰਨੀਆ 'ਚ ਆ ਉਹ ਵਾਪਸ ਕੈਲੀਫੋਰਨੀਆ ਸਟੇਟ ਕੋ ਪਹੁੰਚ ਗਈ ਆ। ਫ੍ਰਿਜ਼ਨੋ ਕਾਉਂਟੀ ਦੀ ਜੇ ਗੱਲ ਕਰਦੇ ਜਾਈਏ 78,137.74 ਡਾਲਰ ਦੇ ਜਿਹੜੇ ਅਮਾਊਂਟ ਆ ਉਹ ਰੈਜ਼ੀਡੈਂਟਸ ਨੂੰ ਮਿਲਣਾ ਸੀ, ਉਹ ਵਾਪਸ ਸਟੇਟ ਕੋ ਚਲੇ ਗਏ ਹੈਗੇ ਆ। ਟਿਪੀਕਲੀ ਜਿਹੜੀ ਅਨਕਲੇਮਡ ਪ੍ਰਾਪਰਟੀ ਹੁੰਦੀ ਹੈਗੀ ਆ, ਕਿਤੇ ਤੁਸੀਂ ਬੈਂਕ ਅਕਾਊਂਟ ਬੰਦ ਕੀਤਾ, ਕੋਈ ਸਟਾਕ ਖਰੀਦਿਆ ਸੀ, ਅਨਕੈਸ਼ਡ ਚੈੱਕ, ਇੰਸ਼ੋਰੈਂਸ ਦਾ ਕੋਈ ਬੈਨੀਫਿਟ, ਸੇਫ ਡਿਪੋਜ਼ਿਟ ਬਾਕਸ ਕੰਟੈਂਟਸ ਇਦਾਂ ਦੇ ਹੁੰਦੇ ਹੈਗੇ ਆ। 115ਵਾਂ ਕੈਲੀਫੋਰਨੀਆ ਸਟੇਟ ਐਸੋਸੀਏਸ਼ਨ ਆਫ ਕਾਉਂਟੀ ਆਡੀਟਰਸ ਕਾਨਫਰੰਸ ਅਪ੍ਰੈਲ 29 ਤੋਂ ਮਈ 1 ਤੱਕ ਹੋ ਰਹੀ ਆ, ਜਿਹਦੇ ਵਿੱਚ ਕਾਉਂਟੀਜ਼ ਨੂੰ ਓਪਰਚੁਨਿਟੀ ਹੋਊਗੀ ਇਹ ਜਿਹੜੀ ਅਨਕਲੇਮ ਪ੍ਰਾਪਰਟੀ ਆ ਉਸ ਨੂੰ ਵਾਪਸ ਲੈ ਲਿਆ ਜਾਵੇ। ਜੇ ਕੋਈ ਕਿਸੇ ਨੂੰ ਲੱਗਦਾ ਹੈਗਾ ਵੀ ਮੇਰੇ ਵੀ ਪੈਸੇ ਹੋ ਸਕਦੇ ਆ, ਬਿਲਕੁਲ ਤੁਸੀਂ ਆਨਲਾਈਨ ਜਾ ਕੇ ਸਰਚ ਕਰ ਸਕਦੇ ਆ। ਕੈਲੀਫੋਰਨੀਆ ਸਟੇਟ ਕੰਟਰੋਲਰਸ ਦਾ ਆਫਿਸ ਦਾ ਜਿਹੜਾ ਵੈਬਸਾਈਟ ਆ ਉੱਥੇ ਚਲੇ ਜਾਓ, ਆਪਣਾ ਨਾਮ ਤੇ ਜ਼ਿਪ ਕੋਡ ਕਈ ਵਾਰੀ ਹੁੰਦਾ, ਫਸਟ ਨੇਮ ਲਾਸਟ ਨਾਮ ਪਾਓ ਤੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਪੈਸੇ ਜਿਹੜੇ ਆ ਤੁਹਾਡੇ ਉਦ ਤੱਕ ਪਹੁੰਚਣੇ ਚਾਹੀਦੇ ਸੀ, ਪਹੁੰਚੇ ਨਹੀਂ, ਤੇ ਫਿਰ ਤੁਸੀਂ ਸਟੇਟ ਕੰਟਰੋਲਰ ਨੂੰ ਨੋਟਰੀ ਜਿਹੜਾ ਲਾ ਕੇ ਭੇਜ ਸਕਦੇ ਆ ਤੇ ਉਹ ਤੁਹਾਨੂੰ ਜਿਹੜਾ ਚੈੱਕ ਆ ਵਾਪਸ ਕਰ ਦੋਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਹੁਣ ਟਰੰਪ ਐਡਮਿਨਿਸਟ੍ਰੇਸ਼ਨ USPS ਜਿਹੜੀ ਡਾਕ ਦੀ ਸਰਵਿਸ ਆ ਜਾਂ ਡਾਕੀਏ ਆ ਉਹਨਾਂ ਦੀ ਵਰਤੋਂ ਜਿਹੜੀ ਉਹ ਕਰਨ ਜਾ ਰਹੇ ਆ। ਪੋਸਟਲ ਇਨਸਪੈਕਸ਼ਨ ਸਰਵਿਸ ਕਹਿੰਦੇ ਵੀ ਉਹਨਾਂ ਨੇ ਫੈਡਰਲ ਟਾਸਕ ਫੋਰਸ ਨੂੰ ਜੁਆਇਨ ਕਰ ਲਿਆ ਆ। ਇਹ ਲੋਕੇਟ ਕਰਨ ਦੇ ਲਈ, ਨਿਸ਼ਾਨਦੇਹੀ ਬੇਸਿਕਲੀ ਕਰਨ ਦੇ ਲਈ, ਇਹ ਸ਼ਨਾਖਤ ਦੇ ਹਿਸਾਬ ਦੇ ਨਾਲ ਕਰਨ ਦੇ ਲਈ ਵੀ ਕਿਹੜੇ ਅਨਡਾਕੂਮੈਂਟਡ ਮਾਈਗ੍ਰੈਂਟਸ ਹੈਗੇ ਨੇ। ਡਾਟਾ ਕਿਹੜਾ ਯੂਜ਼ ਕਰਨਾ ਹੈ, ਜਿਹੜੇ ਤੁਹਾਡੇ ਘਰਾਂ ਦੇ ਵਿੱਚ ਚਿੱਠੀ ਪੱਤਰ ਆਉਂਦੇ ਆ, ਪੈਕੇਜਸ ਆਉਂਦੇ ਆ, ਜਿਹੜੇ ਮੇਲ ਆਉਂਦੇ ਆ। ਵਾਸ਼ਿੰਗਟਨ ਪੋਸਟ ਇਹ ਰਿਪੋਰਟ ਕਰ ਰਿਹਾ ਆ, ਕਹਿੰਦੇ ਵੀ ਸਾਨੂੰ ਇਸ ਦੇ ਬਾਰੇ ਪਤਾ ਲੱਗਾ ਆ ਵੀ ਹੁਣ ਪੋਸਟਲ ਇਨਸਪੈਕਸ਼ਨ ਸਰਵਿਸ USPS ਲਾ ਐਨਫੋਰਸਮੈਂਟ ਉਹ ਟਰੰਪ ਹੋਣਾ ਦੀ ਜਿਹੜੀ ਆ ਇਸ ਮਾਸ ਡੈਪੋਟੇਸ਼ਨ ਐਫਰਟ ਦੇ ਵਿੱਚ ਮਦਦ ਕਰੇਗੀ। ਡਾਕ ਜਿਹੜੇ ਘੱਲਣ ਵਾਲਿਆਂ ਨੂੰ ਤਕਰੀਬਨ ਪਤਾ ਹੀ ਹੁੰਦਾ ਆ ਵੀ ਕਿੱਦਾਂ ਦੀ ਜਿਹੜੀ ਇਹ ਚੀਜ਼ ਹੈਗੀ ਆ। ਸੋ ਹੁਣ ਡਾਕੀਏ ਦੇ ਉੱਤੇ ਤਾਂ ਨਹੀਂ, ਚਲੋ ਉਹਨਾਂ ਦਾ ਤਾਂ ਹੁਣ ਕੀ ਕਸੂਰ ਆ, ਪਰ ਉਹਨਾਂ ਦੇ ਦੁਆਰਾ ਘੱਲੇ ਗਏ ਚਿੱਠੀ ਪੱਤਰ ਜਾਂ ਵੰਡੇ ਗਏ ਚਿੱਠੀ ਪੱਤਰ ਦੇ ਡਾਟੇ ਨੂੰ ਹੀ
ਜਿਹੜਾ ਉਹ ਵਰਤਦੇ ਹੋਏ ਕਹਿੰਦੇ ਵੀ ਮਾਸ ਡੈਪੋਟੇਸ਼ਨ ਨੂੰ ਅੱਗੇ ਵਧਾਇਆ ਜਾ ਸਕਦਾ ਆ। US ਪੋਸਟਲ ਇੰਸਪੈਕਸ਼ਨ ਸਰਵਿਸ ਆ, ਕਹਿੰਦੇ ਵੀ ਇਹ ਬਹੁਤ ਘੱਟ ਇਸ ਦੇ ਬਾਰੇ ਲੋਕਾਂ ਨੂੰ ਪਤਾ ਹੈ। ਲਿਟਲ ਨੋਨ ਪੁਲਿਸ ਤੇ ਇਨਵੈਸਟੀਗੇਟਿਵ ਫੋਰਸ ਆ ਇਸ ਮੇਲ ਏਜੰਸੀ ਦੀ। ਕਹਿੰਦੇ ਵੀ ਉਹਨਾਂ ਨੇ ਬੀਤੇ ਸਮੇਂ ਦੇ ਵਿੱਚ ਹੁਣ ਥੋੜੇ ਦਿਨ ਪਹਿਲਾਂ ਹੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਟਾਸਕ ਫੋਰਸ ਦੇ ਵਿੱਚ ਸ਼ਮੂਲੀਅਤ ਕਰ ਲਈ ਆ, ਫਾਈਂਡ ਕਰਨ ਦੇ ਲਈ, ਲੱਭਣ ਦੇ ਲਈ, ਡਿਟੇਨ ਕਰਨ ਦੇ ਲਈ ਤੇ ਡਿਪੋਰਟ ਕਰਨ ਦੇ ਲਈ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ। ਸੋ ਕਹਿੰਦੇ ਵੀ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਜਿਹੜੇ ਲੋਕ ਇਸ ਪਲਾਨ ਤੋਂ ਵਾਕਿਫ ਆ ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਇਹ ਜਾਣਕਾਰੀ ਦਿੱਤੀ ਆ। ਇਮੀਗ੍ਰੇਸ਼ਨ ਅਫੀਸ਼ੀਅਲ ਕਹਿੰਦੇ ਵੀ ਇਸ ਟਾਈਮ ਜਿਹੜੇ ਤੁਹਾਡੇ ਚਿੱਠੀ ਪੱਤਰ ਦੇ ਬਾਹਰ ਦੇ ਐਨਵੈਲਪ ਦੀ ਤਸਵੀਰਾਂ ਆ ਉਸ ਦੀ ਜਿਹੜੀ ਉਹ ਭਾਲ ਕਰ ਰਹੇ ਆ, ਉਹ ਸੀਕ ਕਰ ਰਹੇ ਆ ਵੀ ਉਹਨਾਂ ਨੂੰ ਮਿਲ ਜਾਣ। ਇੰਸਪੈਕਸ਼ਨ ਸਰਵਿਸ ਪ੍ਰੋਗਰਾਮ ਨੋਨ ਐਜ਼ ਮੇਲ ਕਵਰ ਕਹਿੰਦੇ ਵੀ ਉਸ ਦੀ ਜਿਹੜੀ ਇਸ ਦੇ ਵਿੱਚ ਹੁਣ ਵਰਤੋਂ ਕੀਤੀ ਜਾਵੇਗੀ। ਕਹਿੰਦੇ ਵੀ ਪੋਸਟਲ ਸਰਵਿਸ ਦਾ ਜਿਹੜਾ ਆਨਲਾਈਨ ਅਕਾਊਂਟ ਡਾਟਾ ਆ, ਪੈਕੇਜ ਐਂਡ ਮੇਲ ਟਰੈਕਿੰਗ ਇਨਫੋਰਮੇਸ਼ਨ, ਕ੍ਰੈਡਿਟ ਕਾਰਡ ਡਾਟਾ, ਫਾਈਨੈਂਸ਼ੀਅਲ ਮਟੀਰੀਅਲ ਤੇ IP ਐਡਰੈਸ ਵੀ ਜਿਹੜਾ ਆ ਸਰਵੇਲੈਂਸ ਦੇ ਲਈ ਜਾਂ ਲੋਕਾਂ ਨੂੰ ਲੱਭਣ ਦੇ ਲਈ ਜਿਹੜਾ ਉਹ ਵਰਤਿਆ ਜਾਊਗਾ। ਹੁਣ ਤੁਸੀਂ ਹਰਜੋਤ ਸਿੰਘ ਜੀ ਇਹ ਹਿਸਾਬ ਲਾ ਲਓ ਵੀ ਪ੍ਰਸ਼ਾਸਨ ਕਿੱਥੇ ਤੱਕ ਜਿਹੜਾ ਉਹ ਜਾ ਰਿਹਾ, ਜਿਹਦੇ ਆਪਾਂ ਨੂੰ ਚੇਤਾ ਵੀ ਆਪਾਂ ਸੋਚ ਵੀ ਨਹੀਂ ਸਕਦੇ। ਉਧਰ ਦੀ ਜਿਹੜੀ ਆ ਇਹ ਕੁੰਡੀਆਂ ਇਸ ਟਾਈਮ ਪੂਰੀ ਤਰ੍ਹਾਂ ਜਿਹੜੀਆਂ ਉਹ ਫਸਾ ਰਹੇ ਹੈਗੇ ਨੇ। ਸੋ ਪੋਸਟਲ ਇੰਸਪੈਕਸ਼ਨ ਸਰਵਿਸ USPS ਦੀ ਲਾ ਇਨਫੋਰਸਮੈਂਟ, ਇੱਕ ਲਿਟਲ ਨੋਨ ਪੁਲਿਸ ਤੇ ਇਨਫੋਰਸਮੈਂਟ ਸਰਵਿਸ ਆ, ਉਹ ਵੀ ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਮਿਲ ਕੇ ਅਨਡਾਕੂਮੈਂਟਡ ਮਾਈਗ੍ਰੈਂਟਸ ਦੀ ਸ਼ਨਾਖਤ ਤੇ ਉਹਨਾਂ ਦੀ ਇਨਫੋਰਮੇਸ਼ਨ, ਉਹਨਾਂ ਦੇ ਐਡਰੈਸ ਵਗੈਰਾ ਆ ਉਹ DHS ਦੇ ਨਾਲ ਸਾਂਝਾ ਕਰੇਗੀ। ਕੁਝ ਕੁ ਸੈਨੋਜ਼ੇ ਦੀਆਂ ਲੋਕਲ ਖਬਰਾਂ ਜੇ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਸੈਨੋਜ਼ੇ ਦੇ ਵਿੱਚ ਜਿਹੜੇ ਲਤੀਨੋ ਬਿਜ਼ਨੈਸਿਸ ਆ ਉਹ ਕਹਿੰਦੇ ਆ ਵੀ ਜਿਸ ਹਿਸਾਬ ਦੇ ਨਾਲ ਆਈਸ ਰਿਪੋਰਟਸ ਹੋਈਆਂ ਉਹਦੇ ਨਾਲ ਜਿਹੜੇ ਕਸਟਮਰ ਆ ਬਹੁਤ ਸਕੇਅਰਡ ਆ ਤੇ ਉਹ ਸਾਡੇ ਸਟੋਰਾਂ ਦੇ ਵਿੱਚ ਨਹੀਂ ਆ ਰਹੇ ਹੈਗੇ। ਟਾਰਗੇਟ ਸਟੋਰ ਜਿਹੜਾ ਸਟੋਰੀ ਰੋਡ ਤੇ ਆ ਉੱਥੇ ਆਈਸ ਵਾਲਿਆਂ ਨੇ ਛਾਪਾ ਮਾਰਿਆ ਸੀ ਜਨਵਰੀ ਮਹੀਨੇ ਦੇ ਵਿੱਚ। ਉਸ ਤੋਂ ਬਾਅਦ ਈਸਟ ਸੈਨੋਜ਼ ਏਰੀਆ ਜਿਹੜੇ ਬਿਜ਼ਨਸ ਓਨਰਸ ਆ ਉਹ ਇਹ ਕਹਿ ਰਹੇ ਆ ਵੀ ਸਾਡੇ ਲੋਕ ਬਹੁਤ ਘੱਟ ਆ ਰਹੇ ਆ, ਜਦ ਕਿ $4.2 ਮਿਲੀਅਨ ਦਾ ਟੈਕਸ ਰੈਵਨਿਊ ਹਰ ਸਾਲ ਈਸਟ ਸੈਨੋਜ਼ੇ ਏਰੀਆ ਦੇ ਜਿਹੜੇ ਬਿਜ਼ਨੈਸਸ ਦਿੰਦੇ ਆ ਤੇ 8000 ਤੋਂ ਵੱਧ ਜਿਹੜੀਆਂ ਜੌਬਸ ਉਹਨਾਂ ਨੇ ਕ੍ਰੀਏਟ ਕੀਤੀਆਂ ਹੋਈਆਂ ਹੈਗੀਆਂ। ਸੋ ਰੈਸਟੋਰੈਂਟਸ ਦੇ ਉੱਤੇ, ਸਟੋਰਾਂ ਦੇ ਉੱਤੇ ਜੋ ਲੋਕ ਹੈਗੇ ਆ ਬਹੁਤ ਘੱਟ ਨਿਕਲ ਰਹੇ ਹੈਗੇ ਆ ਜਦੋਂ ਤੋਂ ਆਈਸ ਦੀ ਐਕਟੀਵਿਟੀ ਹੋਈ ਸੀ। ਇਸੇ ਤਰ੍ਹਾਂ ਇੱਕ ਹੋਰ ਸੈਨੋਜ਼ੇ ਦੀ ਖਬਰ ਆ ਵੀ ਸੈਨੋਜ਼ੇ ਦੇ ਇੱਕ ਇੰਜੀਨੀਅਰ ਨੇ ਗਿਲਟੀ ਪਲੀਆ ਕੀਤਾ ਹੈਗਾ ਵੀ ਉਸਨੇ PG&E ਦੇ ਜਿਹੜੇ ਟਰਾਂਸਮੀਟਰਸ ਆ ਉਹਨਾਂ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਸੀ ਦਸੰਬਰ 8, 2022 ਦੇ ਵਿੱਚ। ਇਹ ਅੱਜ ਡਿਪਾਰਟਮੈਂਟ ਆਫ ਜਸਟਿਸ ਨੇ ਅਨਾਉਂਸ ਕੀਤਾ ਤੇ ਪੀਟਰ ਕਾਰਾਸੇਵ 38 ਸਾਲਾਂ ਦਾ, ਜਿਹਨੇ ਘਰ ਦੇ ਹੋਮਮੇਡ ਐਕਸਪਲੋਸਿਵ ਸੀਗੇ ਜੋ ਉਸਨੇ ਟਰਾਂਸਫਾਰਮਰਸ ਨੂੰ ਖਰਾਬ ਕਰਨ ਦੇ ਲਈ, ਡੈਮੇਜ ਕਰਨ ਦੇ ਲਈ ਵਰਤੇ ਤੇ ਉਸ ਦੇ ਸੰਬੰਧ ਦੇ ਵਿੱਚ ਜਿਹੜੀ ਆ ਉਸ ਨੂੰ ਸਜ਼ਾ ਸੁਣਾਈ ਗਈ। ਸੋ ਇਹ ਜਦ ਇਸਨੇ ਟਰਾਂਸਮੀਟਰਸ ਦੇ ਉੱਤੇ ਹੋਮਮੇਡ ਬੰਬ ਸਿੱਟਿਆ ਸੀ ਤੇ 1500 ਤੋਂ ਵੱਧ ਲੋਕਾਂ ਦੀ ਬਿਜਲੀ ਜਿਹੜੀ ਆ ਕਾਫੀ ਲੰਮਾ ਸਮਾਂ ਚਲੇ ਗਈ ਸੀ। ਇਸੇ ਤਰ੍ਹਾਂ ਇੱਕ ਹੋਰ ਖਬਰ ਜਿਹੜੀ ਆ ਸੈਨੋਜ਼ੇ ਦੇ ਮੇਅਰ ਮੈਟ ਮੋਹਾਨ ਹੁਣੀ ਇਹ ਕਹਿੰਦੇ ਆ ਵੀ ਅਸੀਂ ਸੈਨੋਜ਼ੇ ਨੂੰ ਅਨਹਾਊਸ ਰੈਜ਼ੀਡੈਂਟਸ ਦਾ ਡੰਪਿੰਗ ਗਰਾਊਂਡ ਨਹੀਂ ਬਣਾਵਾਂਗੇ। ਮਤਲਬ ਕਿ ਜਿਹੜੇ ਹੋਮਲੈਸ ਲੋਕ ਆ ਉਹਨਾਂ ਦੇ ਲਈ ਜਿਹੜੀ ਸੈਨੋਜ਼ੇ ਨਹੀਂ ਓਪਨ ਹੋਊਗਾ, ਜੋ ਕਿ ਅੱਜ ਦੀ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਹੈਗੇ। ਜੀ ਕਹਿੰਦੇ ਵੀ ਬਾਕੀ ਸ਼ਹਿਰ ਵਾਲੇ ਚੱਕ ਕੇ ਇੱਥੇ ਨਹੀਂ ਆਪਣੇ ਜਿਹੜੇ ਹੋਮਲੈਸ ਬੰਦੇ ਆ ਉਹਨਾਂ ਨੂੰ ਤੁਸੀਂ ਛੱਡ ਸਕਦੇ ਹੈਗੇ। ਸੋ ਇਹ ਕੰਮ ਜਿਹੜਾ ਅਸੀਂ ਕਹਿੰਦੇ ਨਹੀਂ ਕਰਨ ਦੇਣਾ ਹੈਗਾ। ਤੇ ਹਰਜੋਤ ਸਿੰਘ ਜੀ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ। ਅੱਜ ਡਾਓ ਜੋਨ ਦੇ ਵਿੱਚ 300 ਪੁਆਇੰਟ ਦਾ ਇਜ਼ਾਫੇ ਤੋਂ ਬਾਅਦ 40,528 ਦੇ ਉੱਤੇ ਮਾਰਕੀਟ ਬੰਦ ਹੋਈ। S&P 32 ਪੁਆਇੰਟ ਵੱਧ ਕੇ 5561, ਨੈਸਡੈਕ 95 ਪੁਆਇੰਟ ਵੱਧ ਕੇ 17,461 ਤੇ ਬੰਦ ਹੋਇਆ। ਸੋਨੇ ਦਾ ਭਾਅ $3323 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $60 ਪ੍ਰਤੀ ਬੈਰਲ, 10 ਈਅਰ ਯੀਲਡ 4.16%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 94,556 ਤੇ ਇਥੀਰੀਅਮ $1,806 ਦੇ ਬਰਾਬਰ ਚੱਲ ਰਿਹਾ ਹੈਗਾ। ਜਿਹੜਾ ਕੰਜ਼ਿਊਮਰ ਦਾ ਕੌਨਫੀਡੈਂਸ ਆ ਉਹ ਬਹੁਤ ਲੋ ਗਿਆ ਹੈਗਾ। ਜਿਹੜੇ ਨਵੇਂ ਨੰਬਰਸ ਆਏ ਆ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਅਪ੍ਰੈਲ ਦੇ ਜੋ ਨੰਬਰਸ ਆਏ ਆ 7.9% ਕੰਜ਼ਿਊਮਰ ਕੌਨਫੀਡੈਂਸ ਇੰਡੈਕਸ ਡਾਊਨ ਗਿਆ। ਇਹ ਅਪ੍ਰੈਲ
ਦੇ ਵਿੱਚ 86 ਦੇ ਉੱਤੇ ਚਲਾ ਗਿਆ, ਜੋ ਕਿ ਕੋਵਿਡ ਦੇ ਵੇਲੇ ਇੰਨਾ ਨੰਬਰ ਸੀਗਾ। ਸੋ ਇਹ ਫਿਗਰਸ ਕਹਿੰਦੇ ਵੀ ਜਿੱਧਰ ਨੂੰ ਜਾ ਰਿਹਾ, ਇਹ ਲੱਗ ਰਿਹਾ ਵੀ ਜਿੱਦਾਂ ਅਪ੍ਰੈਲ 2009 ਦੇ ਵਿੱਚ ਜਦੋਂ ਗ੍ਰੇਟ ਰਿਸੈਸ਼ਨ ਆਇਆ, ਉਧਰ ਨੂੰ ਆਪਾਂ ਦੇਖ ਰਹੇ ਹੈਗੇ ਆ। ਹਾਲਾਂਕਿ ਗਵਰਨਮੈਂਟ ਨੇ ਜਿਹੜੇ ਆਪਣੀ ਜੌਬ ਫਿਗਰਸ ਆ ਉਹ ਦੇਣੇ ਆ, ਪਰ ਜੌਬ ਮਾਰਕੀਟ ਵੀ 12.5 ਪਲੰਜ ਹੋਈ ਆ, 54.4 ਤੇ ਲੋਐਸਟ ਲੈਵਲ ਆ ਪਿਛਲੇ 13 ਸਾਲਾਂ ਦੇ ਵਿੱਚ। ਸੋ ਗਵਰਨਮੈਂਟ ਦੀ ਜਿਹੜੀ ਲੇਬਰ ਡਿਪਾਰਟਮੈਂਟ ਆ, ਉਹਨਾਂ ਨੇ ਹਾਇਰਿੰਗ ਤੇ ਅਨਪਲਾਇਮੈਂਟ ਦੇ ਉੱਤੇ ਰਿਪੋਰਟ ਜਾਰੀ ਕਰਨੀ ਆ, ਫਿਰ ਪਤਾ ਲੱਗੂਗਾ ਵੀ ਅਮਰੀਕਾ ਕਿੱਧਰ ਨੂੰ ਜਾ ਰਿਹਾ ਹੈਗਾ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ, ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 20 ਪੈਸੇ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 17 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।